ਅਗਲੀ ਗੱਲ ਕਰੀਏ SIR ਦੀ। ਕਹਿੰਦੇ SIR ਤਾਂ ਵੋਟਰ ਸੂਚੀ ਤਾਂ ਆ ਗਈ, ਹੁਣ ਲੋਕਾਂ ਦੇ ਵਿੱਚ ਇਹ ਵੀ ਕਾਹਲ ਆ ਤੇ ਇੱਕ ਦੂਜੇ ਨੂੰ ਲੋਕ ਸੁਨੇਹੇ ਵੀ ਭੇਜ ਰਹੇ ਨੇ, ਇੱਕ ਦੂਜੇ ਤੱਕ ਪਹੁੰਚ ਵੀ ਕਰ ਰਹੇ ਨੇ ਵੀ ਆਪਦਾ ਨਾਂ ਚੈੱਕ ਕਰ ਲਓ ਹੈਗਾ ਕਿ ਨਹੀਂ ਵੋਟਰ ਸੂਚੀ ਦੇ ਵਿੱਚ। ਪ੍ਰਵੀਨ ਜੀ, SIR ਦਾ ਪਹਿਲਾ ਪੜਾਅ ਆਪਣੇ ਮੁਕੰਮਲ ਹੋਣ ਤੋਂ ਬਾਅਦ ਜੀ ਜਿਨ੍ਹਾਂ ਦੇ ਫਾਰਮ ਆਏ, 2003 ਵਾਲੀ ਮੈਪਿੰਗ ਹੋਈ, ਉਹ ਸਾਰੀ ਪ੍ਰਕਿਰਿਆ ਤੋਂ ਬਾਅਦ ਇਹ ਆ ਗਿਆ ਸੀਗਾ ਕਿ 20 ਲੱਖ ਬੰਦੇ ਪਿਛਲੀ ਵੋਟਰ ਸੂਚੀ ਚੋਂ ਉੜ ਗਏ। ਇਹ ਗਿਣਤੀ 20,66,000 ਦੇ ਕਰੀਬ ਸੀ। ਜੀ ਜੀ। ਅੱਜ ਸਾਡੇ ਭਾਰਤ ਦੇ ਵਿੱਚ 13 ਅਗਸਤ ਹੈ। 13 ਅਗਸਤ ਦੀ ਸਵੇਰ ਚੜ ਗਈ ਆ ਮਤਲਬ। ਤੇ ਅੱਜ ਮਤਲਬ ਕਿ ਚੋਣ ਕਮਿਸ਼ਨ ਵੱਲੋਂ ਕੱਚਾ ਖਰੜਾ ਕਹਿ ਲਈਏ, ਮੁੱਢਲੀ ਵੋਟਰ ਸੂਚੀ ਕਹਿ ਲਈਏ, SIR ਦੇ ਪਹਿਲੇ ਪੜਾਅ ਤੋਂ ਬਾਅਦ ਉਹ ਅਧਿਕਾਰਕ ਵੋਟਰ ਸੂਚੀ ਕਹਿ ਲਈਏ, ਉਹ ਅੱਜ ਰਿਲੀਜ਼ ਹੋ ਗਈ ਜੀ। ਹੁਣ ਉਸ ਨੂੰ 3 ਤਰੀਕਿਆਂ ਨਾਲ ਦੇਖਿਆ ਜਾ ਸਕਦਾ। ਉਹਨਾਂ ਦੀ ਵੈਬ ਪੋਰਟਲ ਤੇ ਜਾ ਕੇ ਜੀ ਜੀ, ਤੁਸੀਂ ਆਪਣਾ ਨਾਮ, ਪਤਾ, ਹਲਕਾ ਸਾਰਾ ਕੁਝ ਪਾ ਕੇ, ਜਾਂ ਤੁਸੀਂ ਆਪਣਾ ਪੁਰਾਣਾ ਵੋਟਰ ID ਕਾਰਡ ਦਾ ਨੰਬਰ ਪਾ ਕੇ, ਜਾਂ ਤੁਸੀਂ ਆਪਣੇ ਬੂਥ ਦੇ ਤੱਕ ਪਹੁੰਚ ਕੇ ਪੂਰੀ PDF ਡਾਊਨਲੋਡ ਕਰਕੇ ਕਿਸੇ ਵੀ ਤਰੀਕੇ ਨਾਲ ਤੁਸੀਂ ਆਪਣਾ ਨਾਮ ਉਹ 'ਚ ਦੇਖ ਸਕਦੇ ਹੋ। ਠੀਕ ਹੈ। ਜਿਹੜਾ ਆਪਣਾ ਦੇਸੀ ਤਰੀਕਾ ਹੈਗਾ ਉਹਦੇ ਵਿੱਚ ਇਹ ਹੈ ਕਿ ਤੁਸੀਂ ਪਿੰਡ ਦੇ BLO ਨੂੰ ਫੜੋ, ਆਪਣੇ ਇਲਾਕੇ ਦੇ ਨੂੰ, ਕਿ ਲਿਆ ਭਾਈ ਤੇਰੇ ਕੋਲ ਹਾਰਡ ਕਾਪੀ ਹੈ, ਉਹ 'ਚ ਲੱਭ ਕੇ ਖਾ ਮੇਰਾ ਨਾਂ ਕਿੱਥੇ, ਉੱਥੇ ਜਾ ਕੇ ਲੱਭ ਸਕਦੇ ਹੋ। ਸਹੀ ਹੈ। ਸੋ ਇਹ 2-3 ਤਰੀਕੇ ਹੈਗੇ ਨੇ। ਹੁਣ ਇਹ ਦੇਖਣਾ ਇਸ ਲਈ ਜ਼ਰੂਰੀ ਹੈ ਕਿ ਜੇ ਤੁਹਾਡਾ ਫਾਰਮ ਆਇਆ, ਤੁਸੀਂ ਫਾਰਮ ਭਰਿਆ, ਉਹ ਤੋਂ ਬਾਅਦ ਤੁਹਾਡਾ ਨਾਮ ਸਹੀ ਦਰਜ ਵੀ ਹੋਇਆ। ਕਈ ਵਾਰ ਸਾਰਾ ਕੁਝ ਸਹੀ ਹੋਣ ਦੇ ਬਾਵਜੂਦ ਵੀ ਗਲਤ ਚੀਜ਼ਾਂ ਚੜ ਜਾਂਦੀਆਂ ਨੇ। ਜੀ ਜੀ। ਕਿ ਐਡਾ ਵੱਡਾ ਡਾਟੇ ਦਾ ਕੰਮ ਕਰਨਾ, ਉਹਦੇ ਵਿੱਚ ਕੁਝ ਕਈ ਵਾਰ ਤਕਨੀਕੀ ਤੌਰ ਤੇ ਵੀ ਗਲਤੀ ਹੋ ਜਾਂਦੀ ਹੈ, ਕਾਲ 'ਚ ਵੀ ਗਲਤੀ ਹੋ ਜਾਂਦੀ ਹੈ, ਪ੍ਰੈਸ਼ਰ ਬਹੁਤ ਹੈ ਕੰਮ ਕਰਨ ਵਾਲੀਆਂ ਤਰ੍ਹਾਂ ਦੇ ਉੱਤੇ। ਦੂਸਰਾ ਕਿ ਜਦੋਂ ਤੁਸੀਂ ਫਾਰਮ ਭਰਿਆ ਸੀ ਤਾਂ ਤੁਹਾਡਾ 2003 ਦੇ ਵਿੱਚ ਕੁਝ ਹੋਰ ਸੀ, ਤੁਹਾਡੇ ਵੋਟਰ ਸੂਚੀ ਜਾਂ ਤੁਹਾਡੇ ਵੋਟਰ ਕਾਰਡ ਦੇ ਵਿੱਚ ਕੁਝ ਹੋਰ ਸੀ, ਉਹ ਮਿਲਾਨ ਨਹੀਂ ਹੋਇਆ, ਪਰ ਫਾਰਮ ਆਇਆ। ਇਸ ਲਈ ਹੁਣ ਉੱਥੇ ਦਰੁਸਤ ਹੋ ਗਿਆ ਕਿ ਨਹੀਂ ਹੋ ਗਿਆ, ਇਹ ਚੈੱਕ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ, ਜਾਂ ਹੁਣ ਤੁਹਾਨੂੰ ਕੋਈ ਦਸਤਾਵੇਜ਼ ਦੇਣਾ ਪਊਗਾ। ਤੀਸਰਾ, ਤੁਸੀਂ ਉਸ 20 ਲੱਖ 'ਚ ਸ਼ਾਮਲ ਹੋ ਜਿਨ੍ਹਾਂ ਦੇ ਨਾਂ ਕੱਟੇ ਹੀ ਗਏ ਜੀ, 20,66,000, ਪਰ ਤੁਸੀਂ ਕਹਿ ਰਹੇ ਹੋ ਕਿ ਨਹੀਂ ਮੈਂ ਇੱਥੇ ਦਾ ਵਸਨੀਕ ਹਾਂ, ਮੇਰਾ ਹੱਕ ਬਣਦਾ ਵੋਟਰ ਦਾ, ਤੇ ਤੁਹਾਡਾ ਨਾਂ ਉਹਦੇ ਵਿੱਚ ਹੈ ਨਹੀਂਗਾ, ਫਿਰ ਤੁਹਾਨੂੰ ਨਾਂ ਦਰਜ ਕਰਾਉਣ ਲਈ ਹੁਣ 2 ਪ੍ਰਕਿਰਿਆਵਾਂ ਨੇ। ਇੱਕ ਪ੍ਰਕਿਰਿਆ ਨਾਮ ਚੈੱਕ ਕਰਕੇ ਤੁਸੀਂ ਵਿਹਲੇ ਹੋ ਗਏ ਜੀ। ਦੂਜੀ ਪ੍ਰਕਿਰਿਆ ਤੁਹਾਡਾ ਨਾਮ ਹੈ ਪਰ ਸਹੀ ਨਹੀਂ ਹੈ, ਠੀਕ ਹੈ, ਉਹਨੂੰ ਦਰੁਸਤ ਕਰਾਉਣ ਲਈ। ਤੀਜਾ, ਤੁਹਾਡੀ ਵੋਟ ਹੈ ਪਰ ਉਹਦੇ ਵਿੱਚ ਹੈ ਹੀ ਨਹੀਂ, ਤਾਂ ਵੀ ਤੁਹਾਡਾ ਨਾਮ ਦਰਜ ਕਰਾਉਣ ਲਈ। ਸੋ 3 ਚੀਜ਼ਾਂ ਦੇ ਧਿਆਨ ਹਿੱਤ ਤੁਸੀਂ ਇਹ ਵੋਟਰ ਸੂਚੀ ਫਰੋਲਣੀ ਹੈ ਜੀ। ਹੁਣ ਮੈਂ ਦੇਖ ਰਿਹਾ ਸੀਗਾ ਕਿ 20,66,000 ਜਿਹੜੀਆਂ ਵੋਟਾਂ ਕੱਟੀਆਂ ਨੇ, ਉਹਨਾਂ 'ਚ ਕਰੀਬ 9 ਲੱਖ ਵੋਟਰ ਉਹ ਦੱਸੇ ਜਾ ਰਹੇ ਨੇ ਜਿਹੜੇ ਕਹਿੰਦੇ ਪਰਮਾਨੈਂਟ ਸੂਬਾ ਛੱਡ ਗਏ। ਉਹਨਾਂ 'ਚੋਂ ਕਈ ਬਾਹਰਲੇ ਸੂਬਿਆਂ ਚਲੇ ਗਏ ਤੇ ਕਈ ਵਿਦੇਸ਼ਾਂ 'ਚ ਚਲੇ ਗਏ ਜੀ। ਹੁਣ ਉਹਨਾਂ 'ਚ ਜਿਹੜੇ ਬਾਹਰ ਪਰਮਾਨੈਂਟ ਉੱਥੇ ਰੈਜ਼ੀਡੈਂਸ ਬਣ ਗਏ, ਉਹਨਾਂ ਦੀ ਵੋਟ ਤਾਂ ਨਹੀਂ ਇੱਥੇ ਹੱਕ ਬਣਦਾ, ਪਰ ਦੂਜੇ ਆਪਣੀ ਜਦੋਜਹਿਦ ਕਰ ਸਕਦੇ ਨੇ। ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਸੂਬੇ 'ਚ ਬਾਹਰ ਕੰਮ ਕਰ ਲਈ ਗਏ ਆ ਬਾਹਰਲੇ ਮੁਲਕਾਂ 'ਚ, ਪਰ ਸਾਡੀ ਵੋਟ ਦਾ ਹੱਕ ਇੱਥੇ ਬਣਦਾ, ਉਹ ਆਪਣਾ BLO ਨਾਲ ਸੰਪਰਕ ਸਾਧ ਸਕਦੇ ਨੇ ਜਾਂ SDM ਤੱਕ ਪਹੁੰਚ ਕਰ ਸਕਦੇ ਨੇ। ਇਹ 'ਚੋਂ 5,75,000 ਪੌਣੇ 6 ਲੱਖ ਦੇ ਕਰੀਬ ਵੋਟਰ ਉਹ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਜੀ। ਹੁਣ ਇਹਨਾਂ 'ਚ ਕਿਸੇ ਦਾ ਨਾਮ ਗਲਤ ਚੜ ਗਿਆ ਹੋਵੇ ਜੁਦੇ ਦਾ, ਤਾਂ ਉਹਨੇ ਪਹੁੰਚ ਅਪਰੋਚ ਕਰਨੀ ਹੈ ਆਪਣੀ, ਨਹੀਂ ਤਾਂ ਫਿਰ ਇਹਨਾਂ 'ਚ ਵੋਟ ਬਣਨੀ ਹੋਣੀ ਜੀ। ਇਹ ਤੋਂ ਇਲਾਵਾ 1,20,000 ਦੇ ਕਰੀਬ ਵੋਟਰ ਉਹ ਨੇ ਜਿਨ੍ਹਾਂ ਦੀ ਡੁਪਲੀਕੇਟ ਵੋਟ ਦਾ ਮਾਮਲਾ, ਠੀਕ ਹੈ। ਹੁਣ ਉਹ ਸਾਬਤ ਕਰਨ ਕਿ ਨਹੀਂ ਜੀ ਇਹ ਗਲਤ ਦਸਤਾਵੇਜ਼ ਆ ਗਿਆ, ਸਾਡੀ ਨਹੀਂ ਸੀ, ਅਸੀਂ ਤਾਂ ਨਹੀਂ ਬਣਾਈ, ਜਾਂ ਕਿਵੇਂ ਹੈ। 4,12,000 ਵੋਟਰ ਜੇ ਨੇ ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਕੋਈ ਥੌ ਟਿਕਾਣਾ ਨਹੀਂ ਲੱਭਿਆ, ਵੋਟਾਂ ਬਣੀਆਂ ਹੋਈਆਂ ਸੀ 4,12,000। ਹੁਣ ਇਹਨਾਂ ਦੇ ਵਿੱਚੋਂ ਕਈ ਕਹਿਣ ਕਿ ਨਹੀਂ ਜੀ ਅਸੀਂ ਹੈਗੇ ਆ, ਉਹ ਆ ਕੇ ਆਪਣੇ ਡਾਕੂਮੈਂਟ ਦਿਖਾਉਣ। ਸੋ ਜਿਨ੍ਹਾਂ ਦੇ ਨਾਮ ਕੱਟੇ ਗਏ ਉਹ ਵੀ, ਤੇ ਜਿਨ੍ਹਾਂ ਦੇ ਨਾਮ ਦਰੁਸਤ ਨੇ ਉਹਨਾਂ ਕੋਲ ਸਮਾਂ 1 ਮਹੀਨੇ ਦਾ। ਅੱਜ 13 ਅਗਸਤ ਹੈ, 12 ਸਤੰਬਰ ਤੱਕ ਉਹ ਆਪਣੀਆਂ ਸ਼ਿਕਾਇਤਾਂ, ਆਪਣੇ ਦਾਅਵੇ, ਆਪਣੀ ਦਰੁਸਤਗੀ ਦਰਜ ਕਰਾ ਸਕਦੇ ਨੇ, ਠੀਕ ਹੈ। ਉਸ ਤੋਂ ਬਾਅਦ ਫਿਰ ਅਕਤੂਬਰ ਦੇ ਵਿੱਚ ਫਾਈਨਲ ਵੋਟਰ ਸੂਚੀ ਸਾਡੇ ਹੱਥ ਆਣੀ ਹੈ। ਇਹ ਹੈਗੀ ਹੈ ਜੀ ਫਿਰ 13 ਅਗਸਤ ਤੋਂ ਲੈ ਕੇ 12 ਸਤੰਬਰ ਤੱਕ ਦਾਅਵੇ ਲੈਣ ਤੋਂ ਬਾਅਦ ਫਿਰ ਅਕਤੂਬਰ ਦੇ ਵਿੱਚ 12 ਅਕਤੂਬਰ ਦੇ ਨੇੜੇ ਮੈਨੂੰ ਲੱਗਦਾ ਫਾਈਨਲ ਸੂਚੀ ਹੋਏਗੀ। ਫਿਰ ਉਹਦੇ ਵਿੱਚ ਕੋਈ ਚੇਂਜ ਨਹੀਂ। ਹਾਂ, ਨਵੇਂ ਫਾਰਮ ਭਰ ਕੇ ਨਵੀਂ ਵੋਟਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਸ਼ੋਭੇ ਖੜੇ ਹੋ ਰਹੇ ਨੇ ਕਿ ਇਹ ਨਾ ਹੋਵੇ ਹੁਣ ਨਵੀਆਂ ਜਿਹੜੀਆਂ ਮਰਜ਼ੀ ਬਣਾਈ ਜਾਓ, ਪੁਰਾਣਿਆਂ ਚੋਂ ਕਿੰਨਿਆਂ ਦੀਆਂ ਚੱਕਤੀਆਂ ਹੋਣ। ਸੋ ਇਸ ਲਈ ਇਹ ਖਦਸ਼ੇ ਵੀ ਨਾਲ ਨਾਲ ਤੁਰੇ ਆਉਂਦੇ ਨੇ। ਪਰ ਜਨਮ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, 10ਵੀਂ ਜਾਂ 12ਵੀਂ ਦਾ ਸਰਟੀਫਿਕੇਟ, ਇਹ ਦੇਖ ਕੇ ਤੁਸੀਂ ਆਪਣੇ ਉਮਰ ਵਾਲੇ ਮਾਮਲਿਆਂ ਨੂੰ ਦਰੁਸਤ ਕਰਾ ਸਕਦੇ ਹੋ। ਫਿਰ ਜੇ ਤੁਹਾਡਾ ਰੈਜ਼ੀਡੈਂਸ ਦਾ ਪ੍ਰੂਫ ਦਾ ਮਾਮਲਾ ਅੜਦਾ ਤਾਂ ਤੁਸੀਂ ਆਪਣੀ ਪਾਸਬੁੱਕ, ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਗੈਸ ਵਾਲੀ ਕਾਪੀ, ਆਧਾਰ ਕਾਰਡ, ਪਾਸਪੋਰਟ ਜਾਂ ਰੈਂਟ ਡੀਡ, ਸੇਲ ਡੀਡ,
ਇਹੋ ਜਿਹਾ ਕੁਝ ਦਿਖਾ ਕੇ ਵੀ ਤੁਸੀਂ ਆਪਣੇ ਆਪ ਨੂੰ ਪਤਾ ਇਹਦਾ ਆਪਣਾ ਦਰੁਸਤ ਕਰਾ ਸਕਦੇ ਹੋ। ਤੇ ਜੇ ਨਵੇਂ ਸਿਰੇ ਤੋਂ ਬਣਨੀਆਂ ਦੇ ਨਾਲ ਫੋਟੋਆਂ ਵੀ ਲੱਗਣਗੀਆਂ ਜੀ। ਸੋ ਹੁਣ ਇਹ ਪ੍ਰਕਿਰਿਆ ਦੂਸਰੇ ਪੜਾਅ 'ਚ ਚਲੀ ਗਈ ਹੈ। ਚੋਣ ਕਮਿਸ਼ਨ ਦੇ ਉੱਤੇ ਜਾਂ ਰਾਜਨੀਤਿਕ ਪਾਰਟੀਆਂ ਦੇ ਉੱਤੇ ਨਿਰਭਰ ਰਹਿਣ ਦੀ ਲੋੜ ਨਹੀਂ, ਤੁਹਾਨੂੰ ਆਪਣੀ ਵੋਟ ਬਚਾਉਣ ਲਈ ਆਪੇ ਜਦੋਜਹਿਦ ਕਰਨੀ ਪੈਣੀ। ਨਹੀਂ ਤਾਂ ਅਸੀਂ ਦੇਖ ਰਹੇ ਹਾਂ ਹੋਰਨਾਂ ਸੂਬਿਆਂ 'ਚ SIR ਦੇ ਤਹਿਤ ਜੋ ਖੇਲਾ ਹੋਇਆ ਹੈ, ਸੋ ਉਹਦੇ ਲਈ ਪਹਿਰੇਦਾਰੀ ਦੀ ਲੋੜ ਖੁਦ ਹੈ। ਰਾਜਨੀਤਿਕ ਧਿਰਾਂ ਜਾਂ ਤਾਂ ਰੋਲ ਨਿਭਾਉਣ, ਜਿਹੜਾ ਨਿਭਾਉਣ ਲਈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ, ਉਹਨਾਂ ਨੇ ਉਹ ਰੋਲ ਨਹੀਂ ਨਿਭਾਇਆ ਜੀ। ਬਿਲਕੁਲ। ਤੋ ਇਸ ਲਈ ਖੁਦ ਆਪ ਜਾਂ ਤੁਹਾਡਾ ਕੋਈ ਸਾਕ ਸੰਬੰਧੀ ਰਿਸ਼ਤੇਦਾਰ ਮਿੱਤਰ ਸੱਜਣ ਇਸ ਸਮੇਂ ਪਹਿਰੇਦਾਰੀ ਕਰੇ ਕਿ ਭਾਈ ਜਿਹੜੇ ਪਿੰਡ ਸ਼ਹਿਰ ਮੁਹੱਲੇ 'ਚ ਤੁਹਾਡੀ ਵੋਟ ਹੈਗੀ ਆ ਤੇ ਹੱਕ ਬਣਦਾ ਤੁਹਾਡਾ, ਉਹਦੇ ਉੱਤੇ ਨਜ਼ਰਸਾਨੀ। ਤੇ ਪਿੰਡ ਪੱਧਰ ਤੇ ਨੌਜਵਾਨ ਪੀੜ੍ਹੀਆਂ, ਨੌਜਵਾਨ ਲੋਕ, ਜਾਗਰੂਕ ਲੋਕ ਇਹ ਵੀ ਪਹਿਰਾ ਰੱਖਣ ਕਿ ਤੁਹਾਡੇ ਪਿੰਡ 'ਚ ਬਾਹਰੀਆਂ ਦੀ ਕਿਸੇ ਦੀਆਂ ਵੋਟਾਂ ਤਾਂ ਨਹੀਂ ਚੜੀਆਂ ਹੋਈਆਂ, ਉਹ ਵੋਟਰ ਲਿਸਟਾਂ ਇਸ ਨਾਤੇ ਤੋਂ ਵੀ ਫਿਰੋਨ ਕੱਲਾ ਆਪਣਾ ਨਾਮ ਨਾ, ਹੋਰ ਨਾਮ ਵੀ ਲੱਗ ਲੈਣ ਜਿਹੜੇ ਲੱਗਦੇ ਨੇ ਕਿ ਸਾਡੇ ਨਹੀਂ ਹੈਗੇ, ਕਿਵੇਂ ਆਏ, ਉਹਦੇ ਉੱਤੇ ਵੀ ਸ਼ਿਕਾਇਤਾਂ ਦਰਜ ਕਰਾ ਸਕਦੇ। ਜੀ ਬਿਲਕੁਲ।